ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਟੀਵ ਬੈਨਨ ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਰਹੇ, ਉਹਨਾਂ ਨੂੰ ਅੱਜ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਉਹਨਾਂ ਦੇ ਉੱਤੇ ਦੋਸ਼ ਨੇ ਵੀ ਉਹਨਾਂ ਨੇ ਜਿਹੜੇ ਡੋਨਰਸ ਆ, ਬਿਲਡ ਦਾ ਵਾਲ ਇੱਕ ਇਹਨਾਂ ਨੇ ਆਨਲਾਈਨ ਚੱਲਿਆ ਸੀਗਾ ਕੰਮ, ਜਿਸ ਦੇ ਵਿੱਚ ਤਕਰੀਬਨ $25 ਮਿਲੀਅਨ ਰੇਜ਼ ਕੀਤੇ ਗਏ ਸੀ, ਫੰਡ ਰੇਜ਼ਿੰਗ ਕੀਤੀ ਗਈ ਸੀਗੀ। ਤੇ ਇਸ ਦੇ ਵਿੱਚ ਬੈਨਨ ਤੇ ਹੋਰ ਕਈ ਜਿਹੜੇ ਲੋਕ, ਉਹਨਾਂ ਨੇ ਕਿਹਾ ਸੀ ਵੀ ਅਸੀਂ ਧੇਲੀ ਵੀ ਇਹਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਪੈਨੀ ਵੀ ਜਿਹੜੀ ਆ ਉਹ ਨਹੀਂ ਲਵਾਂਗੇ। ਵੀ ਬਿਲਡ ਦਾ ਵਾਲ ਨਾਨ ਪ੍ਰੋਫਿਟ ਨੇ $25 ਮਿਲੀਅਨ ਰੇਜ਼ ਕੀਤੇ ਸੀਗੇ ਆਨਲਾਈਨ, ਹਜ਼ਾਰਾਂ ਹੀ ਲੋਕਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀਗਾ। ਤੇ ਹੁਣ ਪਤਾ ਲੱਗਾ ਆ ਵੀ ਇਸ ਦੇ ਵਿੱਚ ਵੀ ਧਾਂਦਲੀਆਂ ਜਿਹੜੀਆਂ ਉਹ ਹੋਈਆਂ ਆ। ਇਸ ਤੋਂ ਇਲਾਵਾ ਬੈਨਨ ਹੁਣਾਂ ਤੋਂ ਇਲਾਵਾ ਜਿਹੜੇ ਹੋਰ ਲੋਕਾਂ ਨੇ ਇਸ ਦੇ ਵਿੱਚ ਫੰਡ ਰੇਜ਼ਿੰਗ 'ਚ ਮਦਦ ਕੀਤੀ ਸੀ, ਉਹਨਾਂ ਨੇ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲਿਆ ਆ। ਬੈਨਨ ਨੇ ਅੱਜ ਨਿਊਯਾਰਕ ਸਟੇਟ ਦੇ ਵਿੱਚ ਅਧਿਕਾਰੀਆਂ ਮੂਹਰੇ ਆਪਣੇ ਆਪ ਦਾ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ। ਇਸੇ ਦੌਰਾਨ ਜਿਹੜੀ ਗ੍ਰੈਂਡ ਜਿਊਰੀ ਆ, ਉਹਨਾਂ ਨੇ ਇਹਨਾਂ ਖਿਲਾਫ 6 ਕ੍ਰਿਮੀਨਲ ਚਾਰਜਿਸ ਆ, ਉਹਨਾਂ ਨੂੰ ਵੀ ਅਨਸੀਲ ਜਿਹੜਾ ਉਹ ਕਰ ਦਿੱਤਾ। ਹੱਥਕੜੀਆਂ ਲਗਾ ਕੇ ਕੋਰਟ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀਗਾ। ਤੇ ਜਿਹੜੇ ਰਾਈਟ ਵਿੰਗ ਪੋਡਕਾਸਟ ਜੋ ਇਸ ਟਾਈਮ ਕਰਦੇ, ਇੱਕ ਟਾਈਮ ਦੇ ਉੱਤੇ ਬ੍ਰੇਟ ਬਾਰਟ ਅਖਬਾਰ ਵੀ ਜਿਹੜੀ ਇਹ ਚਲਾਉਂਦੇ ਹੁੰਦੇ ਸੀਗੇ, ਤਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਕਹਿੰਦੇ ਵੀ ਮੈਨੂੰ ਤੁਸੀਂ ਕਦੀ ਵੀ ਚੁੱਪ ਜਿਹੜੇ ਉਹ ਨਹੀਂ ਕਰਵਾ ਸਕਦੇ, ਤੁਹਾਨੂੰ ਇਸ ਚੀਜ਼ ਦੇ ਲਈ ਮੈਨੂੰ ਮਾਰਨਾ ਹੀ ਜਿਹੜਾ ਉਹ ਪਵੇਗਾ। 68 ਸਾਲਾਂ ਦੇ ਸਟੀਵ ਬੈਨਨ ਦੇ ਉੱਤੇ ਆਲਰੇਡੀ ਕਾਂਗਰਸ ਦੇ ਕੰਟੈਂਪਟ ਦੇ ਚਾਰਜਿਸ ਵੀ ਜਿਹੜੇ ਉਹ ਲੱਗੇ ਨੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਰੋਤਿਆਂ ਨੂੰ ਯੁਵਾਲਡੇ ਟਾਊਨ ਯਾਦ ਹੋਊਗਾ। ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਹੈ ਵੀ ਉੱਥੇ ਇੱਕ ਵਾਰੀ ਫੇਰ ਪਾਰਕ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ। ਯੁਵਾਲਡੇ ਮੈਮੋਰੀਅਲ ਪਾਰਕ, ਉੱਥੇ ਸ਼ੂਟਿੰਗ ਹੋਈ ਆ। ਯੂਨੀਵਰਸਿਟੀ ਹਸਪੀਟਲ ਨੇ ਦੱਸਿਆ ਵੀ ਇੱਕ ਵਿਕਟਮ ਉਹਨਾਂ ਦੇ ਕੋਲ ਆਇਆ ਹੈਗਾ। ਯੁਵਾਲਡੇ ਦੀ ਪੁਲਿਸ ਚੀਫ ਡੈਨੀਅਲ ਰੋਦਰੀਗਸ, ਉਹਨਾਂ ਨੇ ਇਹ ਕਿਹਾ ਵੀ 2 ਸਸਪੈਕਟਸ ਅਨਆਇਡੈਂਟੀਫਾਈਡ ਹੈਗੇ ਇਸ ਟਾਈਮ ਦੇ ਉੱਤੇ। ਤੇ ਐਨ ਆਫੀਸ਼ੀਅਲ ਵਿਦ ਸੈਨੇਟਰ ਰੋਲੈਂਡ ਗੁਟਰੇਸ ਦੇ ਆਫਿਸ ਚੋਂ ਨਹੀਂ ਇਹ ਕਿਹਾ ਵੀ ਇਹ ਅਸੌਲਟ ਰਾਈਫਲ ਨਹੀਂ ਯੂਜ਼ ਕੀਤੀ ਲੱਗਦੀ ਇਸ ਜੋ ਉੱਥੇ ਗੋਲੀਆਂ ਚੱਲੀਆਂ ਹੈਗੀਆਂ ਪਾਰਕ ਦੇ ਵਿੱਚ। 5:30 ਜੋ ਸ਼ਾਮ ਦਾ ਉੱਥੇ ਟੈਕਸਸ ਦਾ ਟਾਈਮ ਆ, ਉਸ ਟਾਈਮ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਹੈਗਾ ਆ। ਜੀ, 2 ਜੁਵੈਨਾਈਲਸ 18 ਸਾਲ ਤੋਂ ਘੱਟ ਦੀ ਉਮਰ ਵਾਲੇ ਜਿਹੜੇ ਆ, ਉਹ ਕਹਿੰਦੇ ਇੰਜਰਡ ਇਸ ਦੇ ਵਿੱਚ ਹੋਏ ਆ, ਉਹ ਫੱਟੜ ਹੋਏ ਆ। ਤੇ ਜਿਹਨੇ ਗੋਲੀਆਂ ਚਲਾਈਆਂ ਆ, ਜਿਹਨੇ ਸ਼ੂਟਿੰਗ ਕੀਤੀ ਆ, ਉਹ ਭੱਜਿਆ ਹੋਇਆ ਆ। ਯੁਵਾਲਡੇ ਪੁਲਿਸ ਨੇ ਕਿਹਾ ਵੀ ਲੋਕਾਂ ਨੂੰ ਘਬਰਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ, ਕਹਿੰਦੇ ਵੀ ਡੇਂਜਰਸ ਸਿਚੁਏਸ਼ਨ ਨਹੀਂ ਹੈਗੀ। ਯੁਵਾਲਡੇ ਮੈਮੋਰੀਅਲ ਪਾਰਕ ਦੇ ਵਿੱਚ ਕੁਝ ਸਮਾਂ ਪਹਿਲਾਂ, ਜਿੱਦਾਂ ਤੁਸੀਂ ਦੱਸਿਆ ਆ ਵੀ ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਵੀ ਉਹ ਯੁਵਾਲਡੇ ਪੁਲਿਸ ਡਿਪਾਰਟਮੈਂਟ ਤੇ ਸ਼ੈਰਿਫ ਆਫਿਸ ਨੂੰ ਆਪਣੀ ਮਦਦ ਦੇ ਰਹੇ ਨੇ ਇਸ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ।